ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਰੁੱਖ ਕਰੀਏ ਫਤਿਹਗੜ੍ਹ ਸਾਹਿਬ ਦਾ। ਆਪਾਂ ਕੱਲ੍ਹ ਵੀ ਚਰਚਾ ਕੀਤੀ ਸੀ ਪ੍ਰੋਗਰਾਮ ਦੇ ਵਿੱਚ ਕਿ ਸ਼ਹੀਦੀ ਸਭਾ ਜਾਂ ਫਿਰ ਵੀਰ ਬਾਲ ਦਿਵਸ। ਅੰਦਾਜ਼ਾ ਇਹ ਲਾਇਆ ਜਾ ਰਿਹਾ ਹੈ ਕਿ 2 ਮਿਲੀਅਨ 20 ਲੱਖ ਤੋਂ ਵੱਧ ਸੰਗਤ ਜਿਹੜੀ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਨਤਮਸਤਕ ਹੋ ਰਹੀ ਹੈ, ਆਪਣਾ ਸਿਜਦਾ ਕਰ ਰਹੀ ਹੈ ਲਸਾਨੀ ਸ਼ਹਾਦਤ ਨੂੰ, ਲਸਾਨੀ ਕੁਰਬਾਨੀ ਨੂੰ। ਪ੍ਰਵੀਨ ਜੀ, ਜੇਕਰ ਇਹਨਾਂ 3 ਦਿਨਾਂ ਦਾ ਜਿਹੜੀ ਸ਼ਹੀਦੀ ਸਭਾ ਇਹ 3 ਦਿਨਾਂ 'ਚ ਹੁੰਦੀ ਹੈ, ਅੱਜ ਨਗਰ ਕੀਰਤਨ ਉੱਥੋਂ ਮਤਲਬ ਫਤਿਹਗੜ੍ਹ ਸਾਹਿਬ ਤੋਂ ਚੱਲ ਕੇ ਜੋਤੀ ਸਰੂਪ ਸਾਹਿਬ ਤੱਕ ਪਹੁੰਚਣਾ ਤੇ ਉਹਦੇ ਨਾਲ ਫਿਰ ਇਹ 3 ਦਿਨ ਦੀ ਸ਼ਹੀਦੀ ਸਭਾ ਸੰਪੰਨ ਹੋਣੀ ਹੈ, ਜਿਹਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਪਹੁੰਚਣਗੇ। ਕਿਸੇ ਸਮੇਂ ਗੁਰਚਰਨ ਸਿੰਘ ਟੌੜਾ ਸਾਹਿਬ ਹਮੇਸ਼ਾ ਉਸ ਦੇ ਵਿੱਚ ਨੰਗੇ ਪੈਰੀ ਤੁਰ ਕੇ ਸ਼ਮੂਲੀਅਤ ਕਰਦੇ ਰਹੇ ਨੇ ਤੇ ਕੌਮ ਦੇ ਨਾਮ ਸੰਦੇਸ਼ ਅੱਜ ਜਥੇਦਾਰ ਸਾਹਿਬ ਨੇ ਉੱਥੋਂ ਦੇਣਾ। ਸੋ ਇਹਨਾਂ 3 ਦਿਨਾਂ ਦੇ ਜੇਕਰ ਅੰਕੜਿਆਂ ਦੇ ਹਵਾਲੇ ਨਾਲ ਮੈਂ ਗੱਲ ਕਰਾਂ ਤਾਂ ਪਤਾ ਲੱਗ ਰਿਹਾ ਕਿ ਔਸਤਨ 2 ਦਿਨਾਂ 'ਚ 5 ਲੱਖ ਸੰਗਤ ਨਿਤ ਦਿਨ ਆ ਰਹੀ ਹੈ। ਪਹਿਲੇ ਦਿਨ ਵੀ 5 ਲੱਖ ਦੇ ਕਰੀਬ ਸੰਗਤ ਨੇ ਮੱਥਾ ਟੇਕਿਆ ਤੇ ਕੱਲ ਵੀ ਔਸਤਨ 5 ਲੱਖ ਦੇ ਕਰੀਬ ਸੰਗਤ ਮੱਥਾ ਟੇਕ ਚੁੱਕੀ ਹੈ, ਸਜਦਾ ਕਰ ਚੁੱਕੀ ਹੈ, ਉਸ ਸ਼ਹਾਦਤ ਨੂੰ, ਲਾਸਾਨੀ ਸ਼ਹਾਦਤ ਨੂੰ ਨਮਨ ਕਰ ਚੁੱਕੀ ਹੈ। ਤੇ ਅੱਜ ਜਦੋਂ ਨਗਰ ਕੀਰਤਨ ਸਜਣਾ ਤੇ ਅੱਜ ਸੰਗਤ ਨੇ ਦੇਸ਼ ਦੁਨੀਆ ਭਰ ਤੋਂ ਫਿਰ ਪਹੁੰਚਣਾ ਤਾਂ ਉਹਦੀ ਗਿਣਤੀ ਅੱਜ ਅੰਦਾਜ਼ਨ 8 ਤੋਂ 10 ਲੱਖ ਲਾਈ ਜਾ ਰਹੀ ਹੈ। ਸਭ ਤੋਂ ਜ਼ਿਆਦਾ ਮਤਲਬ ਸੰਗਤ ਅੱਜ ਦੇ ਦਿਨ ਉੱਥੇ ਪਹੁੰਚਦੀ ਆ, ਕਿਉਂਕਿ ਕੱਲ ਦੀ ਰਾਤ ਉਹ ਰਾਤ ਮੰਨੀ ਜਾਂਦੀ ਆ ਤੇ ਅੱਜ ਫਿਰ ਉਸ ਤੋਂ ਅਗਲਾ ਦਿਨ। ਸੋ ਇਸ ਲਈ ਸੰਗਤ ਅੱਜ ਦੇ ਦਿਨ ਨੂੰ ਵੀ ਅਚੇਚੇ ਤੌਰ ਤੇ, ਕਈ ਵਾਰ ਦੂਸਰੀ ਵਾਰ ਵੀ ਇਲਾਕੇ ਦੇ ਨੇੜਲੇ ਲੋਕ ਦੂਸਰੇ ਦਿਨ ਵੀ ਲਗਾਤਾਰ ਆਉਂਦੇ ਨੇ। ਸੋ ਇਸ ਲਈ ਇਹ ਗਿਣਤੀ ਅੱਜ ਮੰਨੀ ਜਾ ਰਹੀ ਕਿ 8 ਤੋਂ 10 ਲੱਖ ਹੋ ਸਕਦੀ ਹੈ। ਤੇ ਇਸ ਤਰ੍ਹਾਂ ਇਹਨਾਂ 3 ਦਿਨਾਂ ਦੇ ਵਿੱਚ 20 ਲੱਖ ਦੇ ਕਰੀਬ ਸੰਗਤ ਦੀ ਅੰਦਾਜ਼ਾ ਲਾਇਆ ਜਾ ਰਿਹਾ ਕਿ ਉੱਥੇ ਮੱਥਾ ਟੇਕਣ ਆਉਣਗੇ। ਉਹਦੇ ਵਿੱਚ VIP ਲੋਕ ਵੀ ਆਉਂਦੇ ਨੇ, ਉਹਦੇ ਵਿੱਚ ਰਾਜਾ ਵੜਿੰਗ ਵੀ ਮੱਥਾ ਟੇਕ ਗਏ, ਉਹਦੇ ਵਿੱਚ ਅਸ਼ਵਨੀ ਸ਼ਰਮਾ, ਸੋਮ ਪ੍ਰਕਾਸ਼ ਵਰਗੇ ਵੀ ਆ ਗਏ, ਭਗਵੰਤ ਮਾਨ ਸਾਹਿਬ ਵੀ ਆਪਣੇ ਪਰਿਵਾਰ ਸਣੇ, ਆਪਣੀ ਧਰਮ ਪਤਨੀ, ਦੂਜੀ ਧਰਮ ਪਤਨੀ ਸਣੇ ਮੱਥਾ ਟੇਕ ਕੇ। ਸੋ ਇਸ ਲਈ ਇਹ ਵੀ ਪਿਰਤ ਰਹੀ ਹੈ ਕਿ ਹਾਂ, ਸੱਤਾਧਾਰੀ ਧਿਰਾਂ ਜਾਂ ਕੁਝ ਚੁਣੇ ਨੁਮਾਇੰਦੇ ਜਾਂ ਕੁਝ ਲੀਡਰ ਉਹ ਵੀ ਲਾਈਨ ਤੜਾ ਕੇ ਥੋੜਾ ਜਿਹਾ ਲਾਲਚ ਨਾਲ ਲਿਆ ਕੇ ਮੱਥਾ ਟੇਕ ਜਾਂਦੇ ਨੇ, ਪਰ ਉਹ ਦੱਸਦੇ ਆਪਣੇ ਆਪ ਨੂੰ ਸ਼ਰਧਾਲੂ ਨੇ ਕਿ ਅਸੀਂ ਸ਼ਰਧਾਲੂ ਬਣ ਕੇ ਆਏ ਆ। ਉਹਦੇ ਨਾਲ ਆਮ ਲੋਕਾਂ ਨੂੰ ਥੋੜੀ ਦਿੱਕਤ ਜ਼ਰੂਰ ਹੁੰਦੀ ਆ। ਸੋ ਪਰ ਕੱਲ ਮਾਨ ਸਾਹਿਬ ਜਿਵੇਂ ਸ਼ਰਧਾਲੂ ਬਣ ਕੇ ਆਏ ਤੇ ਪਰ ਉਹ ਤੋਂ ਜਦੋਂ ਸੈਲਫੀਆਂ ਖਿਚਾ ਰਹੇ ਸੀ ਤਾਂ ਉਹਨੂੰ ਲੈ ਕੇ ਕਈਆਂ ਨੇ ਸਵਾਲ ਕੀਤਾ ਕਿ ਯਾਰ ਇਹ ਸੰਜੀਦਗੀਪਣ ਨਹੀਂ ਹੈ, ਇਹ ਹਾਸੀ ਖੇਡੀ ਵਾਲੀ ਥਾਂ ਥੋੜਾ, ਇਹ ਚੋਲ ਮੋਲ ਵਾਲੀਆਂ ਥਾਵਾਂ ਥੋੜਾ ਨੇ। ਤੁਸੀਂ ਆ ਕੇ ਉੱਥੇ ਸੈਲਫੀਆਂ ਖਿਚਾ ਰਹੇ ਹੋ, ਲਿਆ ਬਾਈ ਆਪਣਾ ਮੋਬਾਈਲ ਫੜ, ਦੰਦ ਕੱਢ ਰਹੇ ਉੱਪਰ ਫੋਟੋਆਂ, ਤੇ ਲੋਕਾਂ ਨੂੰ ਵੀ ਇਹ 'ਚ ਗੰਭੀਰਤਾ ਦਿਖਾਉਣੀ ਚਾਹੀਦੀ। ਤੁਸੀਂ ਕਿਸ ਥਾਂ ਤੇ ਆਏ ਹੋ, ਕਿਸ ਦਰ ਤੇ ਖੜੇ ਹੋ? ਬਿਲਕੁਲ ਬਿਲਕੁਲ ਸਹੀ। ਤੁਸੀਂ ਮੇਲੇ 'ਚ ਨਹੀਂ ਆਏ, ਭੂਆ ਦੇ ਮੁੰਡੇ ਦੇ ਵਿਆਹ ਤੇ ਨਹੀਂ ਆਏ, ਤੁਸੀਂ ਸ਼ਹਾਦਤ ਨੂੰ ਨਮਨ ਕਰਨ ਆਏ ਹੋ। ਤੁਸੀਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੇ ਉਸ ਦਰ ਤੇ ਆਏ ਹੋ ਜਿੱਥੇ ਉਹਨਾਂ ਨੇ ਸਾਨੂੰ ਕੁਰਬਾਨੀ, ਜਜ਼ਬਾ ਉਹ ਸੁਨੇਹਾ ਦਿੱਤਾ। ਤੇ ਉੱਥੇ ਅਜਿਹੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ। ਘੱਟੋ ਘੱਟ ਮਾਨ ਸਾਹਿਬ ਨੂੰ ਤਾਂ ਸੋਚਣਾ ਚਾਹੀਦਾ ਕਿ ਤੁਸੀਂ ਕਿਸ ਰੁਤਬੇ ਤੇ ਹੋ ਤੇ ਕਿਸ ਥਾਂ ਤੇ ਖੜੇ ਹੋ। ਸੋ ਇਹ ਸਾਰਾ ਕੁਝ ਹੋਇਆ, ਪਰ ਜਿਹੜੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਹਾਂ, ਉੱਥੇ ਜਦੋਂ ਦੇਖ ਕਰਾਈ ਜਾਂਦੀ ਆ, ਦੇਖ ਕਰਾਉਣ ਦੀਆਂ ਪਰਚੀਆਂ ਤੋਂ ਥੋੜਾ ਜਿਹਾ ਅੰਦਾਜ਼ਾ ਲਾਇਆ ਜਾਂਦਾ ਕਿ ਕਿੰਨੀ ਸੰਗਤ ਮੱਥਾ ਟੇਕਣ ਆ ਰਹੀ ਆ। ਪਰ ਪ੍ਰਵੀਨ ਜੀ, ਕਿੰਨੀ ਸੰਗਤ ਉਹ ਹੁੰਦੀ ਆ ਜਿਹੜੀ ਅੰਦਰ ਤੱਕ ਵੀ ਨਹੀਂ ਜਾ ਪਾਉਂਦੀ। ਹਾਂਜੀ, ਬਹੁਤ। ਜਾਂ ਕਿੰਨੀ ਸੰਗਤ ਉਹ ਹੁੰਦੀ ਆ ਜਿਹਦੇ ਕੋਲ ਸ਼ਰਧਾ ਦਾ ਤਾਂ ਭੰਡਾਰ ਹੁੰਦਾ ਪਰ ਖੀਸੇ 'ਚ ਦੇਖ ਕਰਾਉਣ ਲਈ ਪੈਸੇ ਨਹੀਂ ਹੁੰਦੇ। ਸੋ ਇਸ ਲਈ ਉਹ ਨਮਨ ਕਰਨ ਉਹ ਵੀ ਸੰਗਤ ਆਉਂਦੀ ਆ, ਸਜਦਾ ਕਰਨ ਉਹ ਵੀ ਸੰਗਤ ਆਉਂਦੀ ਆ। ਸੋ ਇਸ ਲਈ ਇਹ ਮੋਟੇ ਅੰਕੜੇ ਇਸ ਹਵਾਲੇ ਨਾਲ ਲਾਏ ਜਾਂਦੇ ਨੇ। ਹਾਂ, ਬੇਸ਼ੱਕ ਕਈ ਸੰਗਤਾਂ ਉੱਥੇ ਜਿਹੜੀਆਂ ਇਲਾਕੇ ਦੇ ਆਲੇ ਦੁਆਲੇ ਵਾਲੀਆਂ ਪਿੰਡਾਂ ਵਾਲੀਆਂ ਸੰਗਤਾਂ ਨੇ, ਜਿਨ੍ਹਾਂ ਨੇ ਲੰਗਰ ਲਾਉਣੇ ਹੁੰਦੇ ਨੇ, ਜਿਨ੍ਹਾਂ ਨੇ ਪ੍ਰਬੰਧ ਕਰਨਾ ਹੁੰਦਾ ਹੈ, ਉਹ ਸਭਾ ਦੇ ਨਾ 3 ਦਿਨਾਂ ਤੋਂ ਪਹਿਲਾਂ 2 ਦਿਨ ਪਹਿਲਾਂ ਮੱਥੇ ਟੇਕ ਜਾਂਦੇ ਨੇ ਤੇ ਫਿਰ ਆਪਣੀ ਸੇਵਾ 'ਚ ਜੁਟ ਜਾਂਦੇ ਨੇ, ਕਿਉਂਕਿ ਸੇਵਾ ਵੀ ਤਾਂ ਮਤਲਬ ਉਸੇ ਦਾ ਹਿੱਸਾ ਹੈ ਨਾ। ਸੋ ਉਸ ਤੋਂ ਬਾਅਦ ਫਿਰ ਕਿਸੇ ਨੇ ਆਪਣੇ ਪਿੰਡ ਤੇ, ਕਿਸੇ ਨੇ ਹਾਈਵੇ ਤੇ, ਕਿਸੇ ਨੇ ਉੱਥੇ ਗੁਰੂ ਘਰ ਦੇ ਨੇੜੇ, ਕਿਸੇ ਨੇ ਵੱਖ-ਵੱਖ ਥਾਵਾਂ ਤੇ ਜਿਹੜੀਆਂ ਸੇਵਾ ਨਿਭਾਉਣੀਆਂ, ਉੱਥੇ ਡਿਊਟੀਆਂ ਲੱਗੀਆਂ ਹੁੰਦੀਆਂ। ਇਸ ਲਈ ਉਹ ਸਭਾ ਤੋਂ 2 ਦਿਨ ਜਾਂ 3 ਦਿਨ ਪਹਿਲਾਂ, ਫਿਰ ਕੱਲ ਤੋਂ ਬਾਅਦ 1 ਦਿਨ ਹੋਰ ਛੱਡ ਕੇ ਫਿਰ ਉਹ ਤੋਂ ਬਾਅਦ ਵੀ ਲੋਕ ਸੰਗਤ ਆਉਂਦੀ ਹੈ। ਤਾਂ ਇਸ ਤਰ੍ਹਾਂ ਇਹ ਗਿਣਤੀ ਕਰੀਬ 25 ਤੋਂ 30 ਲੱਖ ਤੱਕ ਜਾਂਦੀ ਹੈ। ਸੋ ਅੱਜ ਸੰਪੰਨ ਹੋਣੀ ਹੈ ਸਭਾ ਤੇ ਅੱਜ ਉੱਥੇ ਵੱਡੀ ਇਕੱਤਰਤਾ ਤੇ ਪੁਲਿਸ ਫੋਰਸ ਵੀ ਪੂਰੀ ਤਰ੍ਹਾਂ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ ਤਾਂ ਕਿ ਅਮਨ ਕਾਨੂੰਨ, ਸ਼ਾਂਤੀ ਵੀ ਬਣੀ ਰਹੇ, ਸਦਭਾਵਨਾ ਵੀ ਬਣੀ ਰਹੇ। ਤੇ ਉਸ ਸਾਰੇ ਦੇ ਉੱਤੇ ਸਾਰੀਆਂ ਤਰ੍ਹਾਂ ਦੀ ਨਜ਼ਰ ਵੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਵੀ ਪ੍ਰਬੰਧ ਪੁਖਤਾ ਕੀਤੇ ਗਏ ਨੇ। ਸੋ ਸਥਾਨਕ ਕਮੇਟੀਆਂ ਨਾਲ ਤਾਲਮੇਲ ਮਿਲਾ ਕੇ ਇਹ ਸਾਰੇ ਮਤਲਬ ਪ੍ਰੋਗਰਾਮ ਕੀਤੇ ਜਾਂਦੇ ਨੇ। ਤੇ ਇਸ ਵਾਰ ਫਿਰ ਸੰਗਤ ਦੀ ਉੱਥੇ ਜਿਹੜਾ ਹੜ ਆਇਆ ਉਹ ਦੱਸਦਾ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਨਾ ਭੁੱਲਦੇ ਹਾਂ, ਨਾ ਉਹਨਾਂ ਦੇ ਸੁਨੇਹੇ ਨੂੰ ਭੁੱਲਦੇ ਹਾਂ। ਸੋ ਉਹ ਰੁਤਬਾ, ਉਹ ਸਥਾਨ ਅੱਜ ਵੀ ਬਰਕਰਾਰ। ਉੱਥੇ ਮੁਸਲਿਮ ਭਾਈਚਾਰੇ ਦੇ ਨਾਲ ਸਥਾਨ ਹੈ, ਬਹੁਤ ਨਾਮਚੀਨ ਸਥਾਨ ਹੈ ਜਿਹੜਾ ਦੁਨੀਆ ਭਰ ਦੇ ਵਿੱਚ ਪ੍ਰਮਾਣਿਤ ਹੈ। ਉੱਥੇ ਉਹ ਵੀ ਸੰਗਤਾਂ ਲੰਗਰ ਲਾਉਂਦੀਆਂ ਨੇ।
ਹੈ ਹੂੰ, ਨਾ। ਇਸੇ ਤਰ੍ਹਾਂ ਮਤਲਬ ਕਿ ਮੋਤੀ ਲਾਲ ਮਹਿਰਾ ਨਾਲ ਸੰਬੰਧਿਤ ਧਿਰਾਂ ਵੀ ਆ ਕੇ ਉੱਥੇ ਦੁੱਧ ਦਾ ਲੰਗਰ ਲਾਉਂਦੀਆਂ ਨੇ। ਸੋ ਇਸ ਜੀ। ਲਈ ਇਹ ਸਾਂਝ ਜਿਹੜੀ ਵਾਪਰ ਰਿਹਾ, ਉਹ ਵੀ ਇਸ ਥਾਂ ਦਾ ਬਹੁਤ ਪ੍ਰਤੀਕ ਹੈ। ਜੀ, ਬਿਲਕੁਲ, ਬਿਲਕੁਲ। ਹਰ ਇੱਕ ਨੂੰ ਜ਼ਿੰਮੇਵਾਰ ਲੋਕਾਂ ਨੂੰ ਤਾਂ ਖ਼ਾਸ ਕਰਕੇ ਹਰ ਇੱਕ ਨੂੰ ਜਿਹੜੇ ਦਿਹਾੜੇ ਨੇ, ਜਿਹੜੀਆਂ ਥਾਵਾਂ ਨੇ, ਉਹਨਾਂ ਦੀ ਇਤਿਹਾਸਕ ਮਹੱਤਤਾ ਪਤਾ ਹੋਣੀ ਚਾਹੀਦੀ ਹੈ। ਸੈਲਫੀਆਂ ਖਿੱਚਣ ਨੂੰ ਹੋਰ ਸਾਲ ਦੇ ਵਿੱਚ 360 ਦਿਨ ਹੈਗੇ ਬਿਲਕੁਲ, ਨੇ ਤੁਹਾਡੇ ਲਈ। ਉੱਥੇ ਜੋ ਮਰਜ਼ੀ ਕਰੀ ਚੱਲੋ। ਤੁਸੀਂ ਮੁੱਖ ਮੰਤਰੀ ਹੋ, ਤੁਹਾਨੂੰ ਕਿਹੜਾ ਕਿਸੇ ਨੇ ਰੋਕਣਾ, ਜਿਹਦੇ ਨਾਲ ਮਰਜ਼ੀ ਰੋਕਣਾ, ਸੈਲਫੀਆਂ ਭਲਾ ਪੰਜਾਬ ਦੇ 3 ਕਰੋੜ ਬਸ਼ਿੰਦੇ ਨਾਲ ਸੈਲਫੀ ਕਰਾ ਲਓ ਤੁਸੀਂ ਤਾਂ। ਬਿਲਕੁਲ। ਜੀ।